ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਈਮੇਲ ਆਈ ਹੈ ਚੰਡੀਗੜ੍ਹ ਤੋਂ ਅਮਨਜੋਤ ਕੌਰ ਜੀ ਦੀ। ਇਹ ਲਿਖਦੇ ਹਨ, ਕੁਝ ਸਿੱਖ ਨੌਜਵਾਨ ਐਨੀ ਦਿਨੀ RSS 'ਚ ਸ਼ਾਮਲ ਹੋ ਰਹੇ ਹਨ। ਉਹਨਾਂ ਨੂੰ ਸਿੱਖਾਂ ਦੇ ਖਿਲਾਫ ਕੀਤਾ ਜਾ ਰਿਹਾ ਹੈ। ਕੀ ਇਹ ਸਿੱਖੀ ਅਤੇ ਸਿੱਖ ਕੌਮ ਲਈ ਖਤਰਾ ਨਹੀਂ? ਇਹਨਾਂ ਕਮਲਿਆਂ ਨਾਲ ਕਿਵੇਂ ਨਜਿੱਠਣਗੇ? ਇੱਕ ਪਾਸੇ ਤੁਸੀਂ ਹਿੰਦੂਆਂ ਦਾ ਝੂਠ, ਧੋਖੇਬਾਜ਼ੀ ਤੇ ਉਹਨਾਂ ਹੱਥੋਂ ਸਾਡੇ ਹੋਏ ਨੁਕਸਾਨ ਨੂੰ ਬਰਾਬਰ ਭੰਡਦੇ ਹੋ ਤੇ ਨਾਲ ਹੀ ਤੁਸੀਂ ਕਹਿੰਦੇ ਹੋ ਕਿ ਹਿੰਦੂਆਂ ਨਾਲ ਖਾਲਿਸਤਾਨ 'ਚ ਕੋਈ ਭੇਦਭਾਵ ਨਹੀਂ ਹੋਵੇਗਾ, ਉਹਨਾਂ ਨੂੰ ਸਾਰੇ ਹੱਕ ਮਿਲਣਗੇ। ਕੀ ਇਹ ਦੋਵੇਂ ਗੱਲਾਂ ਇੱਕ ਦੂਜੇ ਦੇ ਵਿਰੋਧੀ ਨਹੀਂ ਹਨ? ਕੀ ਹੋਵੇਗਾ ਜੇ ਹਿੰਦੂ ਖਾਲਿਸਤਾਨ 'ਚ ਵਿਰੋਧਤਾ ਸ਼ੁਰੂ ਕਰ ਦੇਣ? ਵਧਣ ਤੋਂ ਰੋਕਣਾ ਆਪਣੇ ਗੁਆਂਢੀਆਂ ਨੂੰ ਭਾਰਤ ਦੀ ਪੁਰਾਣੀ ਆਦਤ ਹੈ। ਭਾਰਤ ਆਪਣੇ ਗੁਆਂਢੀਆਂ ਨੂੰ ਸੁਖੀ ਨਹੀਂ ਦੇਖ ਸਕਦਾ। ਪਾਕਿਸਤਾਨ 'ਚ ਅੱਤਵਾਦ ਨੂੰ ਉਤਸ਼ਾਹਿਤ ਕਰਦਾ ਹੈ, ਖਾਲਿਸਤਾਨ ਨੂੰ ਵੀ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕਰੇਗਾ। ਕੀ ਅਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖ ਪਾਵਾਂਗੇ? ਕੀ ਸਾਡੇ 'ਚ ਇੰਨੀ ਸਮਰੱਥਾ ਹੈ? ਮੈਂ ਏਜੰਸੀਆਂ ਅਤੇ ਰਿਸੋਰਸਸ ਦੇ ਹਵਾਲੇ ਨਾਲ ਗੱਲ ਕਰ ਰਹੀ ਹਾਂ। ਕੀ ਪਾਕਿਸਤਾਨ ਸਾਡਾ ਚੰਗਾ ਗੁਆਂਢੀ ਬਣੇਗਾ? ਮਾਫ ਕਰਨਾ, ਪਰ ਇਸਲਾਮ ਨੇ ਵੀ ਸਿੱਖਾਂ ਅਤੇ ਸਿੱਖ ਗੁਰੂਆਂ ਤੇ ਖਾਸਾ ਤਸ਼ੱਦਦ ਕੀਤਾ ਹੈ। ਮੁਸਲਮਾਨਾਂ ਨੂੰ 1947 ਦੀ ਵੰਡ ਸਮੇਂ ਸਿੱਖ ਬੀਬੀਆਂ ਨਾਲ ਜ਼ਬਰ ਕੀਤੇ ਅਤੇ ਮੌਤ ਦਾ ਨੰਗਾ ਨਾਚ ਹੋਇਆ। ਹਾਲ ਹੀ ਵਿੱਚ ਪਾਕਿਸਤਾਨ 'ਚ ਇੱਕ ਸਿੱਖ ਨੌਜਵਾਨ ਗੁੰਮਸ਼ੁਦਾ ਹੋਇਆ ਹੈ। ਇੱਕ ਪਾਕਿਸਤਾਨੀ ਟੀਵੀ ਸ਼ੋਅ ਨੇ ਭਾਰਤ ਨੂੰ ਸਿੱਖਾਂ ਅਤੇ ਖਾਲਿਸਤਾਨ ਵੱਲ ਧਿਆਨ ਦੇਣ ਲਈ ਕਿਹਾ ਹੈ ਅਤੇ ਸਿੱਖਾਂ ਨੂੰ ਕੰਟਰੋਲ ਕਰਨ ਲਈ ਕਿਹਾ। ਉਹਨਾਂ ਦਾ ਐਂਕਰ ਇੰਦਰਾ ਗਾਂਧੀ ਬਾਰੇ ਤਾਂ ਗੱਲ ਕਰਦਾ ਰਿਹਾ, ਪਰ ਸਿੱਖ ਨਸਲਕੁਸ਼ੀ ਦੀ ਕੋਈ ਗੱਲ ਨਹੀਂ ਕੀਤੀ। ਉਹ ਤਾਂ ਬਲਕਿ ਸਿੱਖ ਨੌਜਵਾਨ ਵੱਲੋਂ ਪਾਕਿਸਤਾਨੀ ਝੰਡਾ ਲਹਿਰਾਉਣ ਤੇ ਹੈਰਾਨ ਹੋ ਰਿਹਾ ਸੀ। ਕਹਿ ਰਿਹਾ ਸੀ ਕਿ ਕੀ ਪਾਕਿਸਤਾਨ ਕੋਲ ਆਪਣੀਆਂ ਸਮੱਸਿਆਵਾਂ ਘੱਟ ਹਨ ਜੋ ਇਹ ਇੱਕ ਹੋਰ ਨਵੀਂ ਸਮੱਸਿਆ ਪਾਲੇਗਾ? ਤੁਸੀਂ ਕੀ ਸੋਚਦੇ ਹੋ ਕਿ ਪਾਕਿਸਤਾਨ ਖਾਲਿਸਤਾਨ ਦੀ ਹਮਾਇਤ ਕਰੇਗਾ? ਜੇ ਖਾਲਿਸਤਾਨ ਬਣ ਜਾਵੇ ਤਾਂ ਕੀ ਉਦੋਂ ਚੰਗਾ ਗੁਆਂਢੀ ਬਣੇਗਾ? ਕੀ ਭਾਰਤੀ ਹੁਕੂਮਤ ਦਾ ਇਹ ਪ੍ਰੋਪੇਗੈਂਡਾ ਸਹੀ ਹੈ ਕਿ ਖਾਲਿਸਤਾਨ ਦੀ ਲਹਿਰ ਨੂੰ ISI ਚਲਾਉਂਦੀ ਹੈ? ਇੱਕ ਸਿੱਖ ਲਿਖਾਰੀ ਮੁਤਾਬਕ ਭਾਰਤੀ ਏਜੰਸੀਆਂ ਲਈ ਖਾਲਿਸਤਾਨ ਅੱਜ ਵੀ ਏਜੰਡਾ ਹੈ ਤਾਂ ਜੋ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕੇ ਅਤੇ ਭੜਕਾਇਆ ਜਾ ਸਕੇ ਤੇ ਸਿੱਖਾਂ ਨੂੰ ਮਰਵਾਇਆ ਜਾ ਸਕੇ। ਕੀ ਇਹ ਸੱਚ ਹੈ? ਨਾਰਥ ਈਸਟ ਦੀ ਆਜ਼ਾਦੀ ਲਹਿਰਾਂ ਨੂੰ ਚੀਨ ਦਾ ਸਮਰਥਨ ਹੈ ਅਤੇ ਕਸ਼ਮੀਰ ਨੂੰ ਪਾਕਿਸਤਾਨ ਦਾ, ਪਰ ਸਿੱਖਾਂ ਕੋਲ ਕੋਈ ਸਪੋਰਟ ਨਹੀਂ। ਸਾਨੂੰ ਆਜ਼ਾਦੀ ਕਿਵੇਂ ਮਿਲੇਗੀ? ਜੀ ਡਾਕਟਰ ਸਾਹਿਬ। ਭੈਣ ਜੀ ਅਮਨਜੋਤ ਕੌਰ ਜੀ ਦਾ ਸ਼ੁਕਰੀਆ, ਉਹਨਾਂ ਦੀ ਈਮੇਲ ਦੀ ਲਗਾਤਾਰਤਾ ਹੈ ਔਰ ਅਸੀਂ ਪੜਾਅਵਾਰ ਅੱਗੇ ਵਧ ਰਹੇ ਹਾਂ। ਅੱਜ ਦੀ ਲਿਖਤ 'ਚ ਉਹਨਾਂ ਨੇ ਤਿੰਨ ਜਿਹੜੇ ਨੁਕਤੇ ਨੇ ਉਹ ਸਾਹਮਣੇ ਲਿਆਂਦੇ ਨੇ ਜੀ। ਇੱਕ ਕਿ ਵੀ ਜਿਵੇਂ RSS ਬੜੀ ਤੇਜ਼ੀ ਨਾਲ ਸਿੱਖ ਨੌਜਵਾਨਾਂ ਨੂੰ ਐਲਿਓਰ ਕਰਕੇ RSS ਦੇ ਵਿੱਚ ਲਿਆ ਰਿਹਾ ਹੈ ਰਾਸ਼ਟਰੀ ਸਿੱਖ ਸੰਗਤ 'ਚ, ਔਰ ਉਸ ਦੇ ਰਾਹੀਂ ਉਹ ਕੱਲ ਨੂੰ ਉਹੀ ਜਿਹੜੇ ਨੇ ਸਿੱਖਾਂ ਔਰ ਸਿੱਖੀ ਦੇ ਖਿਲਾਫ ਲੜਨਗੇ। ਦੂਸਰਾ ਉਹਨਾਂ ਨੇ ਇਹ ਕਿਹਾ ਸਾਡੀ ਸਟੇਟਮੈਂਟ ਕਿ ਵੀ ਜਦੋਂ ਅਸੀਂ ਕਹਿੰਦੇ ਹਾਂ ਵੀ ਖਾਲਿਸਤਾਨ ਦੇ ਵਿੱਚ ਹਿੰਦੂਆਂ ਦੇ ਨਾਲ ਕੋਈ ਭੇਦਭਾਵ ਨਹੀਂ ਹੋਏਗਾ, ਉਹਨਾਂ ਨੂੰ ਵੀ ਬਰਾਬਰ ਸ਼ਹਿਰੀ ਦੇ ਤੌਰ ਤੇ ਸਾਰੇ ਹੱਕ ਹੋਣਗੇ ਜੀ। ਸੋ ਉਹਨਾਂ ਦਾ ਇਹ ਕਹਿਣਾ ਹੈ ਵੀ ਇੱਕ ਪਾਸੇ ਤਾਂ ਤੁਸੀਂ ਹਿੰਦੂਆਂ ਨੂੰ ਭੰਡਦੇ ਹੋ, ਉਹਨਾਂ ਬਾਰੇ ਦੱਸਦੇ ਹੋ ਵੀ ਕੀ ਕੀ ਸਾਜ਼ਿਸ਼ਾਂ ਕਰਦੇ ਨੇ, ਔਰ ਜਿਹੜੇ ਕੱਲ ਨੂੰ ਭਾਰਤ ਜਿਹੜਾ ਕਿ ਆਪਣੇ ਗੁਆਂਢੀ ਦੇਸ਼ਾਂ ਨੂੰ ਵੀ ਆਰਾਮ ਨਾਲ ਨਹੀਂ ਰਹਿਣ ਦਿੰਦਾ, ਉਹ ਖਾਲਿਸਤਾਨ ਵਿਚਲੇ ਹਿੰਦੂਆਂ ਰਾਹੀਂ ਵੀ ਜਿਹੜਾ ਵਿਰੋਧ ਕਰਵਾਏਗਾ, ਔਰ ਇਹ ਤੁਹਾਡੀ ਗੱਲ ਜਿਹੜੀ ਹੈ ਆਪਾ ਵਿਰੋਧੀ ਹੈ। ਤੀਸਰੀ ਗੱਲ ਉਹਨਾਂ ਨੇ ਪਾਕਿਸਤਾਨ ਦੇ ਹਵਾਲੇ ਨਾਲ ਕਹੀ ਕਿ ਉਹ ਪਾਕਿਸਤਾਨ ਕਿਵੇਂ ਚੰਗਾ ਗੁਆਂਢੀ ਬਣੇਗਾ। 47 ਨੂੰ ਉਹਨਾਂ ਨੇ ਕੋਟ ਕੀਤਾ ਹੈ। ਉਸ ਤੋਂ ਪਹਿਲਾਂ ਜਿਹੜਾ ਸਿੱਖ ਗੁਰੂਆਂ ਦੇ ਨਾਲ ਇਸਲਾਮਿਕ ਬਾਦਸ਼ਾਹਾਂ ਵੱਲੋਂ ਸਲੂਕ ਦੀ ਗੱਲ ਕੀਤੀ, ਫਿਰ ਸਿੱਖ ਨੌਜਵਾਨ ਪਾਕਿਸਤਾਨ 'ਚ ਉਹਦੀ ਗੁੰਮਸ਼ੁਦਗੀ ਦੀ ਗੱਲ ਕੀਤੀ ਔਰ ਪਾਕਿਸਤਾਨ ਦੇ ਕੈਂਕਰ ਦਾ ਵੀ ਹਵਾਲਾ ਦਿੱਤਾ ਕਿ ਉਹਨੇ ਕਿਹਾ ਕਿ ਜੀ ਇਹ ਭਾਰਤ ਆਪਣੀ ਸਮੱਸਿਆ ਸਾਂਭੇ ਸਿੱਖਾਂ ਦੀ। ਤੇ ਉਹਨਾਂ ਨੇ ਸਭ ਕੁਝ ਕਹਿ ਕੇ ਕਿਹਾ ਵੀ ਕਿਵੇਂ ਕੀ ਭਾਰਤ ਜਿਹੜਾ ਉਹ ਚੰਗਾ ਗੁਆਂਢੀ ਬਣ ਸਕਦਾ, ਪਾਕਿਸਤਾਨ ਚੰਗਾ ਗੁਆਂਢੀ ਬਣ ਸਕਦਾ। ਔਰ ਅਖੀਰ 'ਚ ਉਹਨਾਂ ਨੇ ਇਹ ਕਿਹਾ ਹੈ ਕਿ ਵੀ ਭਾਰਤੀ ਪ੍ਰੋਪੇਗੈਂਡਾ ਇਹ ਵੀ ਹੈ ਵੀ ਖਾਲਿਸਤਾਨ ਦੀ ਲਹਿਰ ਨੂੰ ISI ਦੀ ਹਮਾਇਤ ਹੈ, ਪਰ ਉਹਨਾਂ ਨੇ ਕਿਹਾ ਨਾਰਥ ਈਸਟ ਨੂੰ ਚਾਈਨਾ ਉਹਨਾਂ ਮੂਵਮੈਂਟਸ ਦੀ ਮਦਦ ਕਰਦਾ, ਕਸ਼ਮੀਰ ਦੀ ਪਾਕਿਸਤਾਨ, ਤੇ ਸਾਡਾ ਕੌਣ? ਦੇਖੋ ਕਿਉਂਕਿ ਇਹਨੂੰ ਮੈਂ ਐਡਿਟ ਵੀ ਕਰ ਸਕਦਾ ਸੀ ਕੁਛ ਪਾਰਟ ਨੂੰ, ਲੇਕਿਨ ਜਿਵੇਂ ਮੈਂ ਕਿਹਾ ਵੀ ਉਹਨਾਂ ਦੀਆਂ ਰਾ ਇਮੋਸ਼ਨਸ ਵੀ ਨੇ ਔਰ ਰਾ ਕੁਐਸਚਨਸ ਵੀ ਨੇ ਜਿਵੇਂ ਆਮ ਲੋਕਾਂ ਦੇ ਵਿੱਚ ਪੁੱਛੇ ਜਾਂਦੇ ਨੇ, ਔਰ ਇਸੇ ਲਈ ਅਸੀਂ ਇਸ ਨੂੰ ਐਸ ਸੱਚ ਹੀ ਪੜ੍ਹ ਰਹੇ ਤਾਂ ਕਿ ਕੁੱਲ ਮਿਲਾ ਕੇ ਵੱਡੀ ਪਿਕਚਰ ਦੇ ਵਿੱਚ ਦੇਖਿਆ ਜਾਏ ਕਿ ਇਹ ਜਿਹੜੇ ਖਦਸ਼ੇ ਜਾਂ ਕ੍ਰਿਟਿਸਿਜ਼ਮ ਆਉਂਦੇ ਨੇ
ਇਹਨਾਂ ਦੇ ਵਿੱਚ ਕਿੰਨੀ ਕੁ ਹਕੀਕਤ ਹੈ। ਪਹਿਲਾਂ ਅਸੀਂ RSS ਵੱਲੋਂ ਸਿੱਖ ਨੌਜਵਾਨਾਂ ਦੀ ਭਰਤੀ ਦੀ ਗੱਲ ਕਰੀਏ। ਦੇਖੋ ਇਹ ਫਿਕਰ ਵਾਲੀ ਗੱਲ ਹੈ, ਔਰ ਉਹਦੇ 'ਚ ਖਾਸ ਤੌਰ ਤੇ ਮੈਨੂੰ ਮਾਝੇ ਦੇ ਹਵਾਲੇ ਨਾਲ ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਜ਼ਿਲ੍ਹਿਆਂ ਦਾ ਵੀ ਪਤਾ ਲੱਗਾ, ਕਿਉਂਕਿ ਬੇਰੁਜ਼ਗਾਰੀ ਬਹੁਤ ਜ਼ਿਆਦਾ ਹੈ ਜੀ, ਡਰੱਗਸ ਵੀ ਬਹੁਤ ਜ਼ਿਆਦਾ ਨੇ। ਸੋ RSS ਨੇ ਆਪਣਾ ਜਿਹੜਾ ਨੈਟਵਰਕ ਰੱਖਿਆ ਉਹਦੇ 'ਚ ਉਹਨਾਂ ਨੇ ਸੋਸ਼ਲ ਰਿਫਾਰਮ ਵੀ ਰੱਖਿਆ ਹੋਇਆ ਹੈ। ਦੂਸਰਾ ਕਿ ਵੀ ਇਹ ਈਵਨ ਮਾਝੇ 'ਚ, ਅੰਮ੍ਰਿਤਸਰ, ਗੁਰਦਾਸਪੁਰ ਜ਼ਿਲ੍ਹਿਆਂ 'ਚ ਵੀ ਭਰਤੀ ਕਰ ਬੇਰੁਜ਼ਗਾਰੀ ਬਹੁਤ ਹੈ ਨੌਜਵਾਨਾਂ ਨੂੰ, ਕਿ ਭਾਈ ਤੁਹਾਨੂੰ ਇੰਨਾ 5-5, 7-7 ਹਜ਼ਾਰ ਰੁਪਈਆ ਹੀ ਭਾਵੇਂ ਦਿੰਦੇ ਨੇ। ਇੱਕ ਤਾਂ ਹੁੰਦਾ ਜੇ ਤੁਸੀਂ ਪ੍ਰਚਾਰ ਕਰੋ ਡਰੱਗਸ ਦੇ ਖਿਲਾਫ, ਫਿਰ ਰਾਸ਼ਟਰੀਅਤਾ ਦੀ ਗੱਲ ਕਰੋ, ਕੋਈ ਚੀਜ਼ਾਂ ਬਿਲਡ ਕਰੋ, ਕੋਈ ਪੁਲ ਬਿਲਡ ਕਰਨਾ ਹੈ, ਕੋਈ ਹੋਰ ਜਿਹੜੇ ਨਿੱਕੇ ਮੋਟੇ ਰੂੜੀਆਂ ਚੁੱਕਣੀਆਂ ਨੇ ਜੋ ਰਾਧਾ ਸੁਆਮੀਆਂ ਨੇ ਵੀ ਕੀਤਾ। ਔਰ ਉਹਦੇ 'ਚ ਬਹੁਤਿਆਂ ਨੂੰ ਲੱਗਦਾ ਹੈ ਵੀ ਚਲੋ ਕੰਮ ਤਾਂ ਚੰਗੇ ਹੀ ਦੱਸ ਰਹੇ ਨੇ। ਜਿਵੇਂ ਆਰੀਆ ਸਮਾਜ ਪਹਿਲਾਂ ਪੰਜਾਬ 'ਚ ਆਇਆ ਤੇ ਸਿੱਖਾਂ ਨੇ ਆਰੀਆ ਸਮਾਜ ਜੁਆਇਨ ਕਰ ਲਿਆ, ਉਹਨੂੰ ਲੱਗਾ ਜੀ ਮੂਰਤੀ ਪੂਜਾ ਦੇ ਖਿਲਾਫ ਨੇ, ਔਰਤਾਂ ਦੀ ਐਜੂਕੇਸ਼ਨ ਦੀ ਗੱਲ ਕਰਦੇ ਨੇ। ਬਾਅਦ 'ਚ ਉਹਨਾਂ ਨੂੰ ਪਤਾ ਲੱਗਿਆ ਵੀ ਦਿਆਨੰਦ ਦਾ ਏਜੰਡਾ ਕੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਵੇਲੇ ਉਹਨਾਂ ਦਾ ਇਹ ਜ਼ੋਰ ਲੱਗਾ ਹੋਇਆ ਹੈ, ਔਰ ਕੁਝ ਹੱਦ ਤੱਕ ਪੰਜਾਬ ਦੀ ਅਨਇੰਪਲੋਇਮੈਂਟ ਔਰ ਅਨਪੜ੍ਹਤਾ ਇਹਦਾ ਫਾਇਦਾ ਉਠਾ ਕੇ, ਔਰ ਅਕਾਲੀਆਂ ਨੇ ਤਾਂ ਬਿਲਕੁਲ ਹੀ ਸਿੱਖੀ ਵੱਲ ਪਿੱਠ ਕੀਤੀ ਹੋਈ ਹੈ, ਉਧਰ ਪ੍ਰਭਾਵ ਵੱਲ ਜਾ ਰਹੇ ਨੇ। ਪਰ ਮੈਂ ਸਮਝਦਾ ਵੀ ਜਿਹੜੇ ਚਲੇ ਵੀ ਜਾਣਗੇ, ਉਹ ਅੱਜ ਕਿੰਨੇ ਕੁ ਸਿੱਖ ਆਰੀਆ ਸਮਾਜੀ ਰਹਿ ਗਏ। ਨਹੀਂ, ਇੱਕ ਸਟੇਜ ਤੇ ਪੰਜਾਬ ਦੇ ਜੋ ਉਹਨਾਂ ਦੇ 5 ਅਹੁਦੇਦਾਰ ਸੀ ਆਰੀਆ ਸਮਾਜ ਦੇ, ਤਾਂ ਉਹਦੇ 'ਚ 4 ਸਿੱਖ ਸੀ। ਭਾਈ ਦਿੱਤ ਸਿੰਘ ਵਰਗੇ, ਭਗਤ ਲਛਮਣ ਸਿੰਘ ਵਰਗੇ, ਜਵਾਹਰ ਸਿੰਘ ਵਰਗੇ ਸਾਰੇ ਆਰੀਆ ਸਮਾਜ 'ਚੋਂ ਆਏ ਸੀ। ਸੋ ਮੈਂ ਸਮਝਦਾ ਵੀ ਜੇ ਸਿੱਖਾਂ ਦੇ ਮੁੰਡੇ ਅੱਜ ਉਹ ਥੋੜੇ ਬਹੁਤ ਪੱਟ ਵੀ ਲੈਣਗੇ, ਅਲਟੀਮੇਟਲੀ ਉਹਨਾਂ ਨੂੰ ਇਹ ਟਰੂਥ ਸਾਹਮਣੇ ਆਏਗੀ ਔਰ ਵਾਪਸ ਨਿਕਲਣਗੇ ਉਹਨਾਂ 'ਚੋਂ। ਫਿਰ ਉਹਨਾਂ ਨੇ ਕਿਹਾ ਜੀ ਤੁਸੀਂ ਹਿੰਦੂਆਂ ਨਾਲ ਕਹਿੰਦੇ ਹੋ ਵੀ ਭੇਦਭਾਵ ਨਹੀਂ ਕਰਾਂਗੇ, ਪਰ ਹਿੰਦੂਆਂ ਬਾਰੇ ਤਾਂ ਤੁਸੀਂ ਇਹ ਕੁਝ ਦੇਖੋ। ਔਰ ਫਿਰ ਉਹਨਾਂ ਨੇ ਜਿਹੜਾ ਇਸ ਗੱਲ ਨੂੰ ਕਿਹਾ ਵੀ ਪੰਜਾਬ 'ਚ ਉਹ ਗੜਬੜ ਕਰਨਗੇ। ਦੇਖੋ, ਇੱਕ ਗੱਲ ਮੈਂ ਇਹ ਸਟੇਟਮੈਂਟ ਮੈਂ ਕਈ ਵਾਰ ਦਿੱਤੀ ਹੈ, ਮੈਂ ਫਿਰ ਦੁਹਰਾਉਣਾ ਚਾਹੁੰਦਾ ਕਿ 18ਵੀਂ ਸਦੀ 'ਚ ਵੀ, 17ਵੀਂ 18ਵੀਂ ਸਦੀ 'ਚ ਵੀ ਸਾਡੀ ਲੜਾਈ ਸਟੇਟ ਨਾਲ ਸੀ। ਭਾਵੇਂ ਉਸ ਸਟੇਟ ਨੂੰ ਮੰਨਣ ਵਾਲੇ ਮੁਸਲਮਾਨ ਸਨ, ਬਾਦਸ਼ਾਹ ਸਨ ਜਾਂ ਇਨਵੇਡਰ ਸਨ, ਮੁਸਲਮਾਨਾਂ ਨਾਲ ਲੜਾਈ ਨਹੀਂ ਸੀ। ਔਰ ਇਹ ਗੁਰੂ ਸਾਹਿਬ ਦੀ ਸਿੱਖਿਆ ਦੇ ਮੁਤਾਬਕ ਹੀ ਖਾਲਸੇ ਨੇ ਆਪਣੀ ਸਟਰਗਲ ਵੀ ਕੀਤੀ। ਔਰ ਅੱਜ ਵੀ ਸਾਡੀ ਲੜਾਈ ਹਿੰਦੂ ਧਰਮ ਜਾਂ ਹਿੰਦੂਆਂ ਦੇ ਨਾਲ ਹੈ। ਅਸੀਂ ਬੇਸ਼ੱਕ ਹਿੰਦੂ ਬਹੁ ਗਿਣਤੀ ਦਾ ਜਿਹੜਾ ਜ਼ਾਲਮਾਨਾ ਵਤੀਰਾ ਹੈ ਕਿ ਉਹਨਾਂ ਨੇ ਚੁੱਪੀ ਧਾਰੀ ਹੈ। ਜੇ ਜੂਨ 84 ਹੋਇਆ ਉਹਨਾਂ ਨੇ ਖੁਸ਼ੀਆਂ ਮਨਾਈਆਂ, ਨਵੰਬਰ 84 ਤੋਂ ਬਾਅਦ ਵੀ ਪਾਰਲੀਮੈਂਟ ਦੇ ਵਿੱਚ ਇੱਕ ਵੀ ਰੈਜ਼ੋਲੂਸ਼ਨ ਅੱਜ ਤੱਕ ਵੀ ਨਹੀਂ ਆਇਆ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਾਨੂੰ ਇਹ ਹਿਰਖ ਵੀ ਹੈ, ਗਿਲਾ ਵੀ ਹੈ ਬਹੁ ਗਿਣਤੀ ਦੇ ਉੱਤੇ। ਹਾਲਾਂ ਇਕੱਲੇ ਕਾਰੇ ਨੇ ਜਿਨ੍ਹਾਂ ਨੇ ਇਸ ਦਾ ਵਿਰੋਧ ਕੀਤਾ, ਲੇਕਿਨ ਕੁੱਲ ਮਿਲਾ ਕੇ ਜਿਹੜੀ ਕਲੈਕਟਿਵ ਸਾਈਕੀ ਹੈ ਉਸ ਦਾ ਇਸਤੇਮਾਲ ਕੀਤਾ, ਕਾਂਗਰਸ ਨੇ ਵੀ ਕੀਤਾ, ਅੱਜ ਮੋਦੀ ਵੀ ਕਰ ਰਹੇ। ਲੇਕਿਨ ਜਿਵੇਂ 18ਵੀਂ ਸਦੀ 'ਚ ਭਾਵੇਂ ਮੁਗਲ ਵੀ ਮੁਸਲਮਾਨ ਸਨ, ਅਫਗਾਨ ਧਾੜਵੀ ਵੀ ਸਨ, ਅਸੀਂ 100 ਸਾਲ ਲੜੇ, ਘੱਲੂਕਾਰਿਆਂ 'ਚੋਂ ਨਿਕਲੇ। ਲੇਕਿਨ ਜਿੱਦਣ ਸਾਡੇ ਹੱਥ 'ਚ ਰਾਜ ਸ਼ਕਤੀ ਆਈ, ਇੱਕ ਵੀ ਮੁਸਲਮਾਨ ਜ਼ਬਰੀ ਤਬਦੀਲ ਨਹੀਂ ਕੀਤਾ ਗਿਆ ਸਿੱਖ ਧਰਮ 'ਚ, ਕੋਈ ਮਸੀਤਾਂ ਨਹੀਂ ਢਾਈਆਂ ਗਈਆਂ, ਕੋਈ ਜ਼ੁਲਮ ਨਹੀਂ ਕੀਤਾ ਗਿਆ। ਸੋ ਇਹੀ ਆਪਣੇ ਆਪ, ਔਰ ਇਹ ਨਹੀਂ ਹੈ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਪੰਜਾਬੀ ਮੁਸਲਮਾਨਾਂ ਨੇ ਵੀ ਜਿਸ ਕਦਰ ਫਿਰ ਲਾਇਲਟੀ ਦੇ ਨਾਲ ਉਹ ਫਕੀਰ ਅਜ਼ੀਜ਼ੁਦੀਨ, ਨੂਰੁਦੀਨ ਭਰਾ ਹੋਣ, ਮਾਖੇ ਖਾਂ ਵਰਗਾ ਤੋਪਖਾਨੇ ਦਾ ਇੰਚਾਰਜ ਹੋਏ, ਸਭ ਤੋਂ ਇਤਬਾਰਯੋਗ ਥਾਵਾਂ ਦੇ ਉੱਤੇ ਮੁਸਲਮਾਨ ਸਨ। ਫੌਜ ਦੇ ਵਿੱਚ ਵੀ ਸਿੱਖਾਂ ਦੇ ਨਾਲ ਲੜੇ। ਸੋ ਅਸੀਂ ਸਮਝਦੇ ਹਾਂ ਵੀ ਇਸੇ ਤਰ੍ਹਾਂ ਬੇਸ਼ੱਕ ਹਿੰਦੂ ਸਟੇਟ ਧੱਕਾ ਕਰ ਰਹੀ ਹੈ, ਪਰ ਇਹ ਸਾਡਾ ਖਾਲਸੇ ਦਾ ਬਿਰਧ ਹੈ। ਹਮ ਲੈ ਜਾਨੋ ਪੰਥ ਉਚੇਰੋ, ਇਹ 10ਵੇਂ ਪਾਤਸ਼ਾਹ ਦਾ ਵੀ ਅਸੀਂ ਧਰਮ ਆਧਾਰਿਤ ਭੇਦਭਾਵ ਨਾ ਬੀਤੇ 'ਚ ਕੀਤਾ ਸੀ ਜਦੋਂ ਸਾਡੇ ਹੱਥ 'ਚ ਪੋਲੀਟੀਕਲ ਪਾਵਰ ਆਈ ਸੀ। ਇਹਦੇ ਬਾਵਜੂਦ ਕਿ 100 ਸਾਲ ਅਸੀਂ ਸਫ਼ਰ ਕੀਤਾ ਸੀ, ਨਾ ਹੀ ਅਸੀਂ ਫਿਊਚਰ ਦੇ ਵਿੱਚ ਕਰਾਂਗੇ। ਔਰ ਬਾਕੀ ਠੀਕ ਹੈ, ਇੰਡੀਅਨ ਏਜੰਸੀਆਂ ਆਪਣਾ ਕੰਮ ਕਰਨਗੀਆਂ, ਪਰ ਉਦੋਂ ਦੇ ਹਾਲਾਤ ਮੁਤਾਬਕ ਦੇਖਿਆ ਜਾਏਗਾ ਵੀ ਜਿਹੜਾ ਵੀ ਸ਼ਰਾਰਤੀ ਅਨਸਰ ਹੈ ਉਹਦੇ ਨਾਲ ਤਾਂ ਹਰ ਕੋਈ ਨਜਿੱਠਦਾ ਹੀ ਹੈ। ਪਰ ਮੈਂ ਸਮਝਦਾ ਵੀ ਐਜ਼ ਏ ਸਿਟੀਜ਼ਨ ਖਾਲਿਸਤਾਨ ਦੇ ਵਿੱਚ ਹਿੰਦੂ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਬੋਧੀ ਹੋਣ, ਜੈਨੀ ਹੋਣ ਜਾਂ ਕਿਸੇ ਵੀ ਧਰਮ ਨੂੰ ਨਾ ਮੰਨਣ ਵਾਲੇ ਹੋਣ, ਨਾਸਤਕ ਹੋਣ, ਉਹਨਾਂ ਸਭ ਨੂੰ ਜਿਹੜੇ ਨੇ ਉਹ ਬਰਾਬਰੀ ਦੇ ਹੱਕ ਹੋਣੇ ਚਾਹੀਦੇ ਨੇ ਔਰ ਹੋਣਗੇ। ਤੀਸਰੀ ਗੱਲ ਪਾਕਿਸਤਾਨ ਬਾਰੇ ਉਹਨਾਂ ਨੇ ਕਹੀ ਕਿ ਵੀ ਉਹ ਚੰਗਾ ਗਵਾਂਢੀ ਕਿਵੇਂ ਬਣੇਗਾ, ਔਰ ਫਿਰ ਉਹਨਾਂ ਨੇ ਮੈਂ 18ਵੀਂ ਸਦੀ ਦਾ ਜ਼ਿਕਰ ਤਾਂ ਕਰ ਦਿੱਤਾ। 47 ਦੇਖੋ, 47 ਇੱਕ ਪਾਗਲਪਨ ਦਾ ਦੌਰ, ਦੋਨੋਂ ਪਾਸਿਆਂ 'ਚ ਉਹ ਸਿਵਲ ਵਾਰ ਜਿਹਨੂੰ ਕਾਂਗਰਸ ਨੇ ਹਵਾ ਦਿੱਤੀ, ਅੰਗਰੇਜ਼ਾਂ ਨੇ ਉਹਨੂੰ ਰੋਕਣ 'ਚ ਕੋਈ ਦਿਲਚਸਪੀ ਨਹੀਂ ਦਿਖਾਈ। ਔਰ ਉਹਦੇ 'ਚ ਦੋਨੋਂ ਪਾਸਿਓਂ ਹੀ ਜੇ ਤੁਸੀਂ ਬਹੁਤ ਵਾਰੀ, ਕਿਉਂਕਿ ਸਾਡੇ ਆਪਣੇ ਲੋਕਾਂ ਨਾਲ ਵਾਪਰਿਆ, ਅਸੀਂ ਪੱਛਮੀ ਪੰਜਾਬ 'ਚੋਂ ਆਏ ਔਰ ਬਹੁਤ ਸਾਰਿਆਂ ਨੇ ਉਹ ਸਫ਼ਰ ਕੀਤਾ, ਉਹ ਕਹਾਣੀਆਂ ਅੱਜ ਵੀ ਜਿਹੜੇ ਬਜ਼ੁਰਗ ਨੇ
ਉਹ ਸੁਣਾਣਗੇ। ਪਰ ਜਿਹੜੇ ਇਧਰੋਂ ਗਏ ਈਸਟ ਪੰਜਾਬ ਚੋਂ ਮੁਸਲਮਾਨ, ਉਹਨਾਂ ਦੇ ਨਾਲ ਵੀ ਔਰ ਉਹਦੀ ਕੋਈ ਜਸਟੀਫਿਕੇਸ਼ਨ, ਉਹਨਾਂ ਨੂੰ ਕਹੋ ਜੀ ਅਸੀਂ ਬਰਾਬਰ ਕਰ ਲੈ, ਨਹੀਂ, ਇਹ ਨਹੀਂ ਹੈ। ਮੈਂ ਸਮਝਦਾ ਵੀ ਇਹ ਵਰਸਟ ਪਾਗਲਪਨ ਦਾ ਦੌਰ ਹੈ। ਔਰ ਉਹਦੇ ਚ ਦੋਨੋਂ ਪਾਸੇ, ਜਿੱਥੇ ਗੁਰਦੁਆਰੇ ਮਸੀਤਾਂ ਦੋਨੋਂ ਹੀ ਸਫਰ ਕੀਤੇ ਹਮਲਿਆਂ ਦਾ ਸ਼ਿਕਾਰ, ਉੱਥੇ ਬੱਚੀਆਂ ਦੋਨੋਂ ਪਾਸਿਓਂ ਹੀ ਬੇਅਦਬ ਵੀ ਹੋਈਆਂ, ਉਧਾਲੀਆਂ ਵੀ ਗਈਆਂ, ਡਿਸਆਨਰ ਕੀਤਾ ਗਿਆ। ਔਰ ਜਿਹੜਾ ਇਹ ਪਾਗਲਪਨ ਹੈ, ਇਸ ਦੀ ਕੋਈ ਜਸਟੀਫਿਕੇਸ਼ਨ ਨਹੀਂ। ਔਰ ਮੈਂ ਸਮਝਦਾ ਵੀ ਈਵਨ ਇਹੋ ਜਿਹਾ ਵਰਤਾਰਾ ਕਦੇ 18ਵੀਂ ਸਦੀ ਚ ਵੀ ਨਹੀਂ ਸੀ ਹੋਇਆ, ਜਦੋਂ ਕਿ ਬਿਲਕੁਲ ਸਿੱਖਾਂ ਦੇ ਸਿਰਾਂ ਦੇ ਮੁੱਲ ਸਨ। ਲੇਕਿਨ ਇਹਦੇ ਬਾਵਜੂਦ ਪਾਵਰ ਆਉਣ ਤੋਂ ਬਾਅਦ ਵੀ ਕੋਈ ਔਰ ਇਹਦੇ ਲਈ ਅੰਗਰੇਜ਼ ਔਰ ਜਿਹੜਾ ਮੈਂ ਸਮਝਦਾ ਵੀ ਕਾਂਗਰਸ ਦੀ ਨੀਤੀ, ਔਰ ਫਿਰ ਬਾਅਦ ਦੇ ਵਿੱਚ ਮੁਸਲਿਮ ਲੀਗ, ਜਿਹਨੂੰ ਆਪਣਾ ਏਜੰਡਾ ਲੱਗਦਾ ਸੀ ਕਿ ਭਾਈ ਇਹ ਸਫਾਈ ਕਰੋ, ਇਹ ਸਾਰੇ ਇਸ ਦੇ ਵਿੱਚ ਦੋਸ਼ੀ ਨੇ। ਸਿੱਖ ਲੀਡਰਸ਼ਿਪ ਇਸ ਲਈ ਦੋਸ਼ੀ ਹੈ ਕਿ ਉਹਨਾਂ ਨੇ ਸਾਰੀ ਕੌਮ ਨੂੰ, ਜਿਵੇਂ ਅੰਗਰੇਜ਼ੀ 'ਚ ਕਹਿੰਦੇ ਨੇ, ਦੇ ਬ੍ਰੌਟ them in the harm's way, ਉਹਨਾਂ ਨੇ ਉਹ ਸਟ੍ਰੈਟੇਜਾਈਜ਼ ਨਹੀਂ ਕੀਤਾ ਕਿ ਆਪਣਾ ਕੁਝ ਬਣਾ ਲੈਂਦੇ, ਹੌਸਟਿਲਿਟੀ ਘੱਟ ਹੁੰਦੀ। ਸੋ ਇਸ ਤੋਂ ਬਾਅਦ ਉਹਨਾਂ ਨੇ ਪਾਕਿਸਤਾਨ ਦੇ ਵਿੱਚ ਜਿਹੜਾ ਪਾਕਿਸਤਾਨੀ ਐਂਕਰ ਦੇ ਹਵਾਲੇ ਨਾਲ ਗੱਲ ਕੀਤੀ। ਦੇਖੋ, ਸ਼ਾਇਦ ਡਾਕਟਰ ਸ਼ਾਹਿਦ ਮਸੂਦ ਦਾ ਸ਼ੋਅ ਸੀ, ਉਹ ਮੈਂ ਵੀ ਦੇਖਿਆ। ਉਹਨਾਂ ਵਿੱਚ ਕਈ ਵਾਰੀ ਕੁਝ ਚੀਜ਼ਾਂ, ਉਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 'ਚ 2-3 ਤਰ੍ਹਾਂ ਦੇ ਈਵਨ ਮੀਡੀਆ 'ਚ ਲੋਕ ਨੇ, ਕੁਝ ਸਿੱਖਾਂ ਨਾਲ ਬਹੁਤ ਹਮਦਰਦੀ ਰੱਖਦੇ ਨੇ, ਜਿਨ੍ਹਾਂ ਦੇ ਵਿੱਚ ਇੱਕ ਜਿਵੇਂ ਡਾਕਟਰ ਲੁਕਮਾਨ ਹੈ, ਔਰ ਉਹ ਸੰਤ ਪਿੰਡਾਂ ਵਾਲਿਆਂ ਨੂੰ ਆਈਡੀਅਲ ਦੇ ਤੌਰ ਤੇ ਪ੍ਰੈਜ਼ੈਂਟ ਕਰਦੇ। ਪਰ ਕੁਝ ਉਹ ਵੀ ਨੇ ਜਿਨ੍ਹਾਂ ਦੀ ਥੋੜੀ ਬਹੁਤ ਯੂਪੀ ਬਿਹਾਰ ਦੇ ਨਾਲ ਸੰਬੰਧ ਰਿਹਾ, ਗੰਗਾ ਜਮਨੀ ਤਹਿਜ਼ੀਬ ਨਾਲ ਉਹਨਾਂ ਦਾ ਸੰਬੰਧ ਹੈ। ਉਹ ਸਿੱਖ ਫੈਕਟਰ ਨੂੰ ਉਵੇਂ ਨਹੀਂ ਅੰਡਰਸਟੈਂਡ ਕਰਦੇ। ਉਹਨਾਂ ਚੋਂ ਉਹ ਵੀ ਇੱਕ ਦੋ ਨੇ ਜਿਹੜੇ ਪਿੰਡਾਂ ਵਾਲਿਆਂ ਨੂੰ ਵੀ ਜਿਹੜੀ ਹੈ ਇੰਡੀਅਨ ਇੰਟੈਲੀਜੈਂਸ ਦੇ ਉੱਪਰ ਹੀ ਦੱਸਦੇ ਨੇ। ਲੇਕਿਨ ਬਾਈ ਐਂਡ ਲਾਰਜ, ਔਰ ਇਹ ਵੀ ਜਦੋਂ ਸ਼ਾਹਿਦ ਮਸੂਦ ਕਹਿ ਰਿਹਾ ਸੀ, ਉਹ ਇਹ ਸੀ ਕੱਲ ਨੂੰ ਸਾਨੂੰ ਨਾ ਦੋਸ਼ ਦੇਣਾ ਜੀ, ਤੁਸੀਂ ਆਪਣੇ ਸਿੱਖਾਂ ਨੂੰ ਸੰਭਾਲੋ। ਸੋ ਮੈਂ ਸਮਝਦਾ ਵੀ ਉਹਦੇ 'ਚ ਕਿਤੇ ਨਾ ਕਿਤੇ ਇੱਕ ਵਿਅੰਗ ਵੀ ਸੀ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ 'ਚ ਵੀ ਇੱਕ ਕਲਾਸ ਜਿਹੜੇ ਪੱਤਰਕਾਰਾਂ 'ਚ, ਪ੍ਰਿੰਟ ਮੀਡੀਆ, ਇਲੈਕਟ੍ਰੋਨਿਕ ਮੀਡੀਆ 'ਚ ਹੈ, ਜਿਨ੍ਹਾਂ ਨੂੰ ਇਹ ਚੰਗਾ ਨਹੀਂ ਲੱਗਦਾ ਕਿ ਸਿੱਖ ਫੈਕਟਰ ਔਰ ਉਧਰਲਾ ਪੰਜਾਬੀ ਫੈਕਟਰ ਆਪਸ ਦੇ ਵਿੱਚ ਨੇੜੇ ਆਣ। ਉਹ ਆਪ ਜਿਹੜੇ ਨੇ ਇਨਸਿਕਿਉਰ ਹੋ ਜਾਂਦੇ ਨੇ। ਲੇਕਿਨ ਚੰਗਾ ਗਵਾਂਢੀ, ਮੈਂ ਸਮਝਦਾ ਹਾਂ ਵੀ ਇਹ ਦੋਨਾਂ ਦੀ ਲੋੜ ਹੋਏਗੀ, ਕਿਉਂਕਿ ਜੇ ਅਸੀਂ ਐਜ਼ ਏ ਬਫਰ ਸਟੇਟ ਦੋਨਾਂ ਦੇ ਵਿਚਾਲੇ ਆਂਦੇ ਤੇ ਪਾਕਿਸਤਾਨ ਦੀ ਵੀ ਸਿਕਿਉਰਿਟੀ ਇਸ ਗੱਲ 'ਚ ਹੋਏਗੀ, ਔਰ ਸਾਡਾ ਬਿਜ਼ਨਸ ਰਾਊਟ, ਟ੍ਰੇਡ ਰਾਊਟ ਸੈਂਟਰਲ ਏਸ਼ੀਆ ਤੱਕ ਪਾਕਿਸਤਾਨ ਦੇ ਰਾਹੀਂ ਹੋਏਗਾ। ਸੋ ਚੰਗੇ ਗਵਾਂਢੀ। ਔਰ ਕਦੇ ਵੀ ਜੇ ਅਸੀਂ ਦੇਖੀਏ, ਜੇ ਸਿੱਖ ਰਾਜ ਦੇ ਵੇਲੇ ਵੱਡੀ ਆਬਾਦੀ ਅੱਜ ਵੀ ਪਾਕਿਸਤਾਨ ਦੇ ਵਿੱਚ ਪੰਜਾਬ ਦੀ ਹੈ, ਲਗਭਗ 65% ਆਬਾਦੀ ਪਾਕਿਸਤਾਨ ਦੀ ਪੰਜਾਬ ਦੀ ਆਬਾਦੀ ਹੈ। ਔਰ ਉਸ ਪੰਜਾਬ 'ਚ 100 ਸਾਲ ਦੀ ਹੌਸਟਿਲਿਟੀ ਤੋਂ ਬਾਅਦ 18ਵੀਂ ਸਦੀ 'ਚ 40-50 ਸਾਲ ਦੇ ਸਿੱਖ ਰਾਜ 'ਚ ਇੱਕਮਿਕ ਸੀ ਉਹ ਪੰਜਾਬ। ਸਿੱਖ ਤਾਂ 12-13% ਸੀ ਪੋਪੂਲੇਸ਼ਨ ਦਾ। ਸੋ ਕੋਈ ਬਿਲਟ ਇਨ ਹੌਸਟਿਲਿਟੀ ਨਹੀਂ ਹੈ। ਇੰਟਰਸਟ ਦਾ ਕ੍ਰੈਸ਼ ਜ਼ਰੂਰ ਸੀ 47 'ਚ, ਉਹ ਹੁਣ ਵਾਘਾ ਬਾਰਡਰ ਬਣ ਗਿਆ ਹੋਇਆ। ਸਾਡਾ ਇੰਟਰਸਟ ਆਪਣੇ ਗੁਰਧਾਮਾਂ 'ਚ ਹੈ, ਉਹਨਾਂ ਦਾ ਇੰਟਰਸਟ ਵੀ ਹੋਏਗਾ ਵੀ ਪਾਕਿਸਤਾਨ ਸੇਫ ਸਿਕਿਉਰ ਹੋਏ ਇੰਡੀਆ ਵਾਲੇ ਪਾਸਿਓਂ। ਔਰ ਬਾਕੀ ਉਹਨਾਂ ਨੇ ਅਖੀਰ ਦੇ ਵਿੱਚ ISI ਚਲਾਉਂਦੀ ਹੈ। ਹੁਣ ਇਹ ਦੋਨੋਂ ਚੀਜ਼ਾਂ ਜਿਹੜੀਆਂ ਨੇ ਉਹ ਫਿਰ ਆਪਾ ਵਿਰੋਧੀ ਨੇ। ਜੇ ਪਾਕਿਸਤਾਨ ਜਾਂ ਉਹਨਾਂ ਦਾ ਮੀਡੀਆ ਜਾਂ ਉਹਨਾਂ ਦੀ ਹਕੂਮਤ ਸਾਡੇ ਖਿਲਾਫ ਹੈ, ਫਿਰ ISI ਸਾਡੀ ਕਿਉਂ ਮਦਦ ਕਰੇਗੀ ਬਣਾਉਣ ਦੇ ਲਈ, ਚਲਾਉਣ ਦੇ ਲਈ? ਕਾਸ਼ ISI ਨੂੰ ਜਾਂ ਅਮਰੀਕਾ ਜਾਂ ਦੂਜਿਆਂ ਨੂੰ ਇਹ ਸਮਝ ਹੋਏ ਕਿ ਖਾਲਿਸਤਾਨ ਕਿੰਨਾ ਇੰਪੋਰਟੈਂਟ ਹੈ ਪਾਕਿਸਤਾਨ ਦੇ ਲਈ ਵੀ, ਪੱਛਮੀ ਤਾਕਤਾਂ ਦੇ ਲਈ ਵੀ। ਔਰ ਜੇ ਹੁਣ ਤੱਕ ਕਿਸੇ ਦੀ ਮਦਦ ਹੁੰਦੀ ਤਾਂ ਫਿਰ ਖਾਲਿਸਤਾਨ ਜ਼ਰੂਰ ਬਣਿਆ ਹੁੰਦਾ। ਸੋ ਅਸੀਂ ਸਮਝਦੇ ਹਾਂ ਵੀ ਇਹ ਉਹਨਾਂ ਦਾ ਇੰਡੀਅਨ ਆਪਣਾ ਪ੍ਰੋਪੇਗੈਂਡਾ ਕਸ਼ਮੀਰ ਬਾਰੇ। ਠੀਕ ਹੈ, ਪਾਕਿਸਤਾਨ ਦਾ ਇੰਟਰਸਟ ਹੈ। ਉਹਨਾਂ ਨੇ 1965 'ਚ ਜਿਹੜੀ ਹੈ ਉਹ ਡਾਇਰੈਕਟ ਵੀ ਕੋਸ਼ਿਸ਼ ਕੀਤੀ, ਲੜਾਈਆਂ ਵੀ ਇਹਦੇ ਤੇ ਲੜੀਆਂ। ਪਰ ਅੱਜ ਕਸ਼ਮੀਰ ਦੇ ਵਿੱਚ ਜਿਹੜੀ ਬਾਈ ਐਂਡ ਲਾਰਜ ਮੂਵਮੈਂਟ ਹੈ, ਉਹ ਇੰਡੀਜਨਸ ਮੂਵਮੈਂਟ ਹੈ। ਕਸ਼ਮੀਰੀ ਲੜ ਰਹੇ ਨੇ। ਨਾਰਥ ਈਸਟ ਦੇ ਵਿੱਚ ਕਦੇ ਈਵਨ ਭਾਰਤ ਨੇ ਵੀ ਇਹ ਇਲਜ਼ਾਮ ਨਹੀਂ ਲਾਇਆ, ਮੈਂ ਅੱਜ ਤੱਕ ਨਹੀਂ ਸਟੇਟਮੈਂਟ ਦੇਖੀ ਕਿ ਇੰਡੀਆ ਨੇ ਕਿਹਾ ਹੋਇਆ ਜੀ ਜਿਹੜਾ ਚਾਈਨਾ ਹੈ ਉਹ ਅਸਾਮੀਆਂ ਦੀ ਮਦਦ ਕਰਦਾ ਹੈ, ਜਾਂ ਨਾਗਿਆਂ ਦੀ ਮਦਦ ਕਰਦਾ ਹੈ, ਜਾਂ ਮਿਜ਼ੋਆਂ ਦੀ ਮਦਦ ਕਰਦਾ ਹੈ, ਜਾਂ ਈਵਨ ਮਾਓਵਾਦੀਆਂ ਦੀ ਮਦਦ ਕਰਦਾ ਹੈ। ਸੋ ਅਸੀਂ ਸਮਝਦੇ ਹਾਂ ਵੀ ਜਿੱਦਣ ਚਾਈਨਾ ਨੇ ਚਾਹਿਆ ਕਿ ਉਹਨਾਂ ਨੇ ਨਾਰਥ ਈਸਟ ਦੀ ਮਦਦ ਕਰਨੀ ਆ, ਉਹ ਇੱਕ ਗੋਚ ਜਿਹੜਾ ਹੈ ਉਹ ਸਾਰਾ ਨਾਰਥ ਈਸਟ ਕੱਟ ਸਕਦੇ ਨੇ। ਸੋ ਬਾਕੀ ਇਹ ਜਿਹੜੀ ਹਥਿਆਰਾਂ ਦੀ ਇੰਡਸਟਰੀ ਹੈ ਦੁਨੀਆ ਦੇ ਵਿੱਚ, ਇੰਟਰਨੈਸ਼ਨਲ ਇੰਡਸਟਰੀ ਹੈ, ਪੈਸੇ ਤੁਹਾਡੇ ਕੋਲ ਹੋਣੇ ਚਾਹੀਦੇ ਨੇ। ਤੁਸੀਂ ਜਿੱਥੋਂ ਮਰਜ਼ੀ ਚੱਕੋ, ਜਿੱਥੇ ਮਰਜ਼ੀ ਡਿਲੀਵਰ ਕਰਾਓ। ਇਹ ਤਾਂ ਸਾਰੇ ਔਰ ਬਣਾਉਣ ਵਾਲੇ ਵੀ ਇਹੀ ਪੱਛਮੀ ਦੇਸ਼ ਨੇ। ਇਹਨਾਂ ਦੀ ਜਿਹੜੀ ਸਭ ਤੋਂ ਵੱਡੀ ਇੰਡਸਟਰੀ ਤਾਂ ਇਹਨਾਂ ਦੇ ਕੋਲ ਹੈ। ਇਹ ਜਿੱਥੇ ਆਪ ਹੀ ਹਥਿਆਰ ਪਹੁੰਚਾ ਦਿੰਦੇ ਨੇ। ਸੋ ਏਜੰਸੀਆਂ ਮੋਨੀਟਰ ਕਰਦੀਆਂ ਹੁੰਦੀਆਂ ਨੇ ਜ਼ਰੂਰ। ਕਈ ਵਾਰ ਇਹ ਹੁੰਦਾ ਹੈ ਕਿ ਵੀ ਉਹਨਾਂ ਨੂੰ ਪਤਾ ਹੁੰਦਾ ਕੁਝ ਜਾ ਰਿਹਾ, ਮਦਦ ਇਹ ਹੁੰਦੀ ਹੈ ਵੀ ਉਹਨੂੰ ਰੋਕਣ ਨਾ, ਉਹਨੂੰ ਜਾ ਲੈਣ ਦੇਣ, ਵੀ ਚਲੋ
ਇਹ ਮੁਸੀਬਤ ਤੁਹਾਡੇ ਗਲ ਪਈ ਹੋਈ ਹੈ। ਇਸ ਕਿਸਮ ਦਾ ਹੀ ਰੋਲ ISI ਵੀ ਪਲੇ ਕਰਦੀ ਹੋ ਸਕਦੀ ਹੈ, ਚਾਈਨੀਜ਼ ਏਜੰਸੀਆਂ ਵੀ ਕਰਦੀਆਂ, ਇੰਡੀਅਨਸ ਤਾਂ ਡਾਇਰੈਕਟਲੀ। ਹੁਣ ਇੰਡੀਆ ਜਿਹੜਾ ਹੈ ਬਲੋਚਿਸਤਾਨ ਦੇ ਵਿੱਚ ਕੀ ਕਰ ਰਿਹਾ ਹੈ, ਸਿੰਧ ਦੇ ਵਿੱਚ ਕੀ ਕਰ ਰਿਹਾ, ਸੋ ਔਰ ਡਾਇਰੈਕਟਲੀ ਇੰਡੀਆ ਦੇ ਇੰਟਰਫੀਅਰੈਂਸ ਹੈ। ਸੋ ਜੇ ਕਿਤੇ ਪਾਕਿਸਤਾਨ ਦੀ ਏਜੰਸੀ ਜਾਂ ਦੂਜੀਆਂ ਜਦੋਂ ਉਹਨਾਂ ਨੂੰ ਸਮਝ ਆਈ ਕਿ ਵੀ ਸਿੱਖ ਫੈਕਟਰ ਕਿੰਨਾ ਇੰਪੋਰਟੈਂਟ ਹੈ, ਖਾਲਿਸਤਾਨ ਕਿੰਨਾ ਇੰਪੋਰਟੈਂਟ ਹੈ, ਫਿਰ ਖਾਲਿਸਤਾਨ ਨੂੰ ਬਣਨ ਤੋਂ ਵੀ ਕੋਈ ਨਹੀਂ ਰੋਕ ਸਕੇਗਾ। ਜੇ ਅਮਰੀਕਾ ਨੂੰ ਵੀ ਸਮਝ ਆ ਗਈ ਕਿ ਬਫਰ ਸਟੇਟ ਖਾਲਿਸਤਾਨ ਜਿਹੜਾ ਉਹੀ ਇੰਡੀਆ ਪਾਕਿਸਤਾਨ ਦੇ ਉਸ ਖਿੱਤੇ ਨੂੰ ਸਟੇਬਲ ਕਰ ਸਕਦਾ ਹੈ, ਤੇ ਅਮਰੀਕਾ ਨੇ ਸਿੱਧੀ ਜਾਂ ਸਿੱਧੀ ਕੋਈ ਮਦਦ ਕੀਤੀ, ਫਿਰ ਇਹ ਮੈਟਰ ਆਫ ਡੇਜ਼ ਨਹੀਂ, ਮੈਟਰ ਆਫ ਆਵਰਸ ਹੋ ਸਕਦਾ ਹੈ। ਸੋ ਇਹਨਾਂ ਦਾ ਭੈਣ ਜੀ ਦਾ ਬਹੁਤ ਬਹੁਤ ਧੰਨਵਾਦ। ਅਜੇ ਵੈਸੇ ਸਬਰ ਰੱਖੋ, ਅਜੇ ਮੁੱਕੀ ਨਹੀਂ ਹੈ ਹੈਗੀ ਬਾਕੀ ਜੀ ਡਾਕਟਰ ਸਾਹਿਬ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।